ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਾਰਚ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੂਹੰਨਾ। ਰਾਹ ਤੇ ਸੱਚਾਈ ਤੇ ਹਯਾਤੀ ਮੈਂ ਆ, ਕੋਈ ਮੇਰੇ ਵਸੀਲੇ ਤੋਂ ਬਗੈਰ ਬਾਪ ਦੇ ਕੋਲ ਨਹੀਂ ਜਾ ਸਕਦਾ। ਜਵਾਬੀ ਪੜ੍ਹਾਈ। ਦੂਸਰਾ ਕਰੰਥੀਓ। ਇਸ ਲਈ ਜਦੋਂ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਏ ਭਈ ਸਾਨੂੰ ਇਹ ਸੇਵਾ ਮਿਲੀ ਏ ਤੇ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਅਸੀਂ ਸ਼ਰਮ ਦੀਆਂ ਲੁਕੀਆਂ ਹੋਈਆਂ ਗੱਲਾਂ ਨੂੰ ਛੱਡ ਦਿੱਤਾ ਤੇ ਮਕਾਰੀ ਦੀ ਚਾਲ ਨਹੀਂ ਚੱਲਦੇ, ਨਾ ਰੱਬ ਦੇ ਕਲਾਮ ਵਿੱਚ ਮਿਲਾਵਟ ਕਰਦੇ ਹਾਂ, ਬਲਕਿ ਸੱਚਾਈ ਜ਼ਾਹਰ ਕਰਕੇ ਰੱਬ ਦੇ ਆਮਣੇ ਸਾਹਮਣੇ ਇੱਕ ਬੰਦੇ ਦੇ ਦਿਲ ਵਿੱਚ ਆਪਣੀ ਨੇਕੀ ਬਿਠਾਉਂਦੇ ਹਾਂ। ਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਏ ਤੇ ਹਲਾਕ ਹੋਣ ਵਾਲਿਆਂ ਲਈ ਪਿਆ ਏ, ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਅਕਲਾਂ ਨੂੰ ਇਸ ਜੱਗ ਦੇ ਰੱਬ ਨੇ ਅੰਨਾ ਕਰ ਦਿੱਤਾ ਏ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਏ ਉਹਦੇ ਜਲਾਲ ਦੀ ਖੁਸ਼ਖਬਰੀ ਦੀ ਰੋਸ਼ਨੀ ਉਹਨਾਂ ਉੱਤੇ ਨਾ ਪਵੇ। ਕਿਉਂ ਜੇ ਅਸੀਂ ਆਪਣੀ ਨਹੀਂ ਬਲਕਿ ਮਸੀਹ ਯਸੂ ਦੀ ਮਨਾਦੀ ਕਰਦੇ ਹਾਂ ਭਈ ਉਹ ਰੱਬ ਏ, ਤੇ ਆਪਣੇ ਬਾਰੇ ਆਖਦੇ ਹਾਂ ਭਈ ਯਸੂ ਦੀ ਖਾਤਰ ਤੁਹਾਡੇ ਗੁਲਾਮ ਆ। ਇਸ ਲਈ ਭਈ ਰੱਬ ਹੀ ਏ ਜਿਹਨੇ ਆਖਿਆ ਕਿ ਹਨੇਰੇ ਵਿੱਚ ਨੂਰ ਚਮਕੇ, ਤੇ ਉਹ ਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੇ ਰੱਬ ਦੇ ਜਲਾਲ ਦੀ ਪਛਾਣ ਦਾ ਨੂਰ ਯਿਸੂ ਮਸੀਹ ਦੇ ਮੁਖੜੇ ਤੋਂ ਨਿਕਲੇ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਵੇਖੋ, ਇੱਕ ਕੰਵਾਰੀ ਹਾਮਲਾ ਹੋਵੇਗੀ ਤੇ ਇੱਕ ਪੁੱਤਰ ਜੰਮੇਗੀ, ਤੇ ਉਹਦਾ ਨਾਂ ਇਮੈਨੂਅਲ ਰੱਖਣਗੇ, ਜਿਹਦਾ ਮਤਲਬ ਏ ਰੱਬ ਸਾਡੇ ਨਾਲ। ਲੂਕਾ। ਫਿਰ ਯਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ, ਤੇ ਸਾਰੇ ਆਸੇ ਪਾਸੇ ਉਹਦੀ ਧੁੰਮ ਮੱਚ ਗਈ। ਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹ ਜੰਮਿਆ ਪਲਿਆ ਸੀ, ਤੇ ਆਪਣੀ ਰੀਤ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਲਈ ਖੜ੍ਹਾ ਹੋਇਆ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਲਿਖਿਆ ਸੀ ਭਈ ਰੱਬ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਭਈ ਮੈਂ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ। ਤੇ ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਮਰਕਸ। ਫਿਰ ਫਰੀਸੀ ਨਿਕਲ ਕੇ ਉਹਦੇ ਨਾਲ ਬਹਿਸਣ ਲੱਗ ਪਏ ਤੇ ਉਹਨੂੰ ਅਜ਼ਮਾਉਣ ਲਈ ਉਹਦੇ ਕੋਲੋਂ ਕੋਈ ਅਸਮਾਨੀ ਨਿਸ਼ਾਨੀ ਮੰਗੀ। ਉਹਨੇ ਆਪਣੀ ਰੂਹ ਵਿੱਚ ਹੌਕਾ ਭਰ ਕੇ ਆਖਿਆ, ਇਸ ਜ਼ਮਾਨੇ ਦੇ ਲੋਕ ਨਿਸ਼ਾਨ ਕਿਉਂ ਮੰਗਦੇ ਨੇ? ਮੈਂ ਤੁਹਾਨੂੰ ਸੱਚੀ ਆਖਦਾ ਹਾਂ ਭਈ ਇਸ ਜ਼ਮਾਨੇ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਤੇ ਉਹ ਉਹਨਾਂ ਨੂੰ ਫੇਰ ਛੱਡ ਕੇ ਕਸ਼ਤੀ 'ਤੇ ਬੈਠਿਆ ਤੇ ਪਾਰ ਚਲਾ ਗਿਆ। ਤੇ ਉਹ ਰੋਟੀ ਲਿਆਣਾ ਭੁੱਲ ਗਏ ਸੀ। ਤੇ ਉਹਨੇ ਉਹਨਾਂ ਨੂੰ ਹੁਕਮ ਦਿੱਤਾ ਭਈ ਖਬਰਦਾਰ, ਫਰੀਸੀਆਂ ਦੇ ਖਮੀਰ ਤੇ ਹੈਰੋਦੀਸ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ। ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਤੇ ਆਖਣ ਲੱਗ ਪਏ ਕਿ ਸਾਡੇ ਕੋਲ ਰੋਟੀ ਨਹੀਂ। ਪਰ ਯਿਸੂ ਨੇ ਇਹ ਪਤਾ ਕਰਕੇ ਆਖਿਆ, ਅੱਖਾਂ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਨੇ ਤੇ ਤੁਸੀਂ ਸੁਣਦੇ ਨਹੀਂ। ਤੇ ਕੀ ਤੁਹਾਨੂੰ ਯਾਦ ਨਹੀਂ ਜਦੋਂ ਮੈਂ 5 ਰੋਟੀਆਂ 5000 ਲੋਕਾਂ ਲਈ ਤੋੜੀਆਂ, ਤੇ ਤੁਸੀਂ ਕਿੰਨੀਆਂ ਟੋਕਰੀਆਂ ਟੁਕੜਿਆਂ ਨਾਲ ਭਰੀਆਂ ਹੋਈਆਂ ਚੁੱਕੀਆਂ ਸੀ? ਉਹਨਾਂ ਨੇ ਉਹਨੂੰ ਆਖਿਆ 12। ਤੇ ਜਦੋਂ 7 ਰੋਟੀਆਂ 4000 ਲੋਕਾਂ ਲਈ ਤੋੜੀਆਂ ਸੀ, ਤੇ ਤੁਸੀਂ ਕਿੰਨੇ ਟੋਕਰੇ ਟੁਕੜਿਆਂ ਨਾਲ ਭਰੇ ਹੋਏ ਚੁੱਕੇ ਸੀ? ਉਹਨਾਂ ਨੇ ਉਹਨੂੰ ਆਖਿਆ 7। ਉਹਨੇ ਉਹਨਾਂ ਨੂੰ ਆਖਿਆ, ਕੀ ਤੁਸੀਂ ਹਾਲੇ ਵੀ ਨਹੀਂ ਸਮਝਦੇ? ਲੂਕਾ। ਫਿਰ ਉਹਨੇ ਇਸ ਪਾਰੋਂ ਭਈ ਹਰ ਵੇਲੇ ਦੁਆ ਕਰਦੇ ਰਹਿਣਾ ਤੇ ਹਿੰਮਤ ਨਾ ਹਾਰਨਾ ਉਹਨਾਂ ਨੂੰ ਇੱਕ ਤਮਸੀਲ ਆਖੀ। ਕਿਸੇ ਸ਼ਹਿਰ ਵਿੱਚ ਇੱਕ ਕਾਜ਼ੀ ਸੀ,
ਨਾ ਉਹ ਰੱਬ ਤੋਂ ਡਰਦਾ ਸੀ ਤੇ ਨਾ ਕਿਸੇ ਬੰਦੇ ਦੀ ਪਰਵਾਹ ਕਰਦਾ ਸੀ। ਤੇ ਉਸੇ ਸ਼ਹਿਰ ਵਿੱਚ ਇੱਕ ਬੇਵਾ ਸੀ ਜਿਹੜੀ ਉਹਦੇ ਕੋਲ ਆ ਕੇ ਆਖਦੀ ਸੀ, ਭਈ ਮੇਰਾ ਨਿਆਂ ਕਰਕੇ ਮੈਨੂੰ ਮਦਈ ਤੋਂ ਬਚਾ। ਉਹਨੇ ਕੁਝ ਵੇਲੇ ਤੀਕਰ ਤੇ ਨਾ ਚਾਹਿਆ, ਪਰ ਅਖੀਰੀ ਉਹਨੇ ਆਪਣੇ ਦਿਲ ਵਿੱਚ ਆਖਿਆ, ਭਈ ਭਾਵੇਂ ਮੈਂ ਨਾ ਰੱਬ ਤੋਂ ਡਰਦਾ ਤੇ ਨਾ ਬੰਦਿਆਂ ਦੀ ਕੋਈ ਪਰਵਾਹ ਕਰਦਾ, ਫਿਰ ਵੀ ਇਸ ਲਈ ਭਈ ਇਹ ਬੇਵਾ ਮੈਨੂੰ ਸਤਾਉਂਦੀ ਏ, ਮੈਂ ਇਹਦਾ ਨਿਆਂ ਕਰਾਂਗਾ। ਇੰਜ ਨਾ ਹੋਵੇ ਭਈ ਇਹ ਘੜੀ ਘੜੀ ਇੱਥੇ ਆ ਕੇ ਮੇਰੇ ਨੱਕ ਵਿੱਚ ਦਮ ਕਰ ਦੇਵੇ। ਰੱਬ ਨੇ ਆਖਿਆ, ਸੁਣੋ ਇਹ ਬੇਇਨਸਾਫ ਕਾਜ਼ੀ ਕੀ ਕਹਿੰਦਾ ਹੈ। ਇਸ ਲਈ ਕੀ ਰੱਬ ਆਪਣੇ ਲੋਕਾਂ ਦਾ ਨਿਆਂ ਨਹੀਂ ਕਰੇਗਾ ਜਿਹੜੇ ਰਾਤ ਦਿਨ ਉਹਦੇ ਅੱਗੇ ਫਰਿਆਦ ਕਰਦੇ ਨੇ, ਤੇ ਕੀ ਉਹ ਉਹਨਾਂ ਲਈ ਦੇਰ ਕਰੇਗਾ? ਮੈਂ ਤੁਹਾਨੂੰ ਆਖਦਾ ਹਾਂ ਭਈ ਉਹ ਜਲਦੀ ਉਹਨਾਂ ਦਾ ਨਿਆਂ ਕਰੇਗਾ। ਫਿਰ ਵੀ ਜਦੋਂ ਇਬਨੇ ਆਦਮ ਆਵੇਗਾ ਤੇ ਕੀ ਧਰਤੀ ਉੱਤੇ ਈਮਾਨ ਪਾਵੇਗਾ? ਲੂਕਾ। ਜਦੋਂ ਉਹਨੇ ਲੋਕਾਂ ਨੂੰ ਆਪਣੀਆਂ ਸਾਰੀਆਂ ਗੱਲਾਂ ਸੁਣਾ ਲਈਆਂ ਤੇ ਕੁਫਰਨਹੂਮ ਵਿੱਚ ਗਿਆ, ਤੇ ਕਿਸੇ ਸੂਬੇਦਾਰ ਦਾ ਨੌਕਰ ਜਿਹਨੂੰ ਉਹ ਬਹੁਤ ਅਜ਼ੀਜ਼ ਸੀ ਮਰਨ ਵਾਲਾ ਸੀ। ਉਹਨੇ ਯਿਸੂ ਦੀ ਖਬਰ ਸੁਣ ਕੇ ਯਹੂਦੀਆਂ ਦੇ ਕਈ ਬਜ਼ੁਰਗਾਂ ਨੂੰ ਉਹਦੇ ਕੋਲ ਘੱਲਿਆ ਤੇ ਉਹਦੇ ਅੱਗੇ ਦਰਖਾਸਤ ਕੀਤੀ, ਭਈ ਆ ਕੇ ਮੇਰੇ ਨੌਕਰ ਨੂੰ ਚੰਗਾ ਕਰੇ। ਉਹ ਯਿਸੂ ਕੋਲ ਆਏ ਤੇ ਬੜੀ ਮਿੰਨਤ ਕਰਕੇ ਆਖਣ ਲੱਗੇ, ਭਈ ਉਹ ਇਸ ਲਾਇਕ ਹੈ ਕਿ ਤੂੰ ਉਹਦੇ ਲਈ ਇਹ ਕਰ, ਕਿਉਂ ਜੇ ਉਹ ਸਾਡੀ ਕੌਮ ਨਾਲ ਪਿਆਰ ਕਰਦਾ ਤੇ ਸਾਡੇ ਇਬਾਦਤਖਾਨੇ ਨੂੰ ਉਹਨੇ ਹੀ ਬਣਵਾਇਆ ਸੀ। ਯਿਸੂ ਉਹਨਾਂ ਦੇ ਨਾਲ ਗਿਆ, ਪਰ ਜਦੋਂ ਉਹ ਘਰ ਦੇ ਕੋਲ ਪਹੁੰਚੇ ਤੇ ਸੂਬੇਦਾਰ ਨੇ ਕੁਝ ਯਾਰਾਂ ਦੇ ਰਾਹੀਂ ਉਹਨੂੰ ਆਖ ਕੇ ਘੱਲਿਆ, ਭਈ ਐ ਰੱਬਾ ਤਕਲੀਫ ਨਾ ਕਰ, ਕਿਉਂ ਜੇ ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਹੇਠਾਂ ਆਵੇਂ। ਐਸ ਪਾਰੋਂ ਮੈਂ ਆਪਣੇ ਆਪ ਨੂੰ ਵੀ ਤੇਰੇ ਕੋਲ ਆਉਣ ਦੇ ਕਾਬਲ ਨਹੀਂ ਸਮਝਿਆ, ਬਲਕਿ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਠੀਕ ਹੋ ਜਾਵੇਗਾ। ਕਿਉਂ ਜੇ ਮੈਂ ਦੂਜੇ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਥੱਲੇ ਨੇ, ਤੇ ਜਦੋਂ ਮੈਂ ਇੱਕ ਨੂੰ ਆਖਦਾ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਆਖਦਾ ਕਿ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਆਖਦਾ ਕਿ ਇਹ ਕਰ ਤੇ ਉਹ ਕਰਦਾ ਹੈ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਫਿਰ ਕੇ ਉਸ ਜੱਥੇ ਨੂੰ ਜਿਹੜਾ ਉਹਦੇ ਪਿੱਛੇ ਪਿੱਛੇ ਆਉਂਦਾ ਸੀ ਆਖਿਆ, ਮੈਂ ਤੁਹਾਨੂੰ ਆਖਦਾ ਭਈ ਮੈਂ ਅਜਿਹਾ ਈਮਾਨ ਇਸਰਾਈਲ ਵਿੱਚ ਵੀ ਨਹੀਂ ਦੇਖਿਆ। ਤੇ ਘੱਲੇ ਹੋਏ ਨੌਕਰਾਂ ਨੇ ਪਰਤ ਕੇ ਆ ਕੇ ਉਸ ਨੌਕਰ ਨੂੰ ਠੀਕ ਵੇਖਿਆ। ਮੱਤੀ। ਜਦੋਂ ਯਿਸੂ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਇਆ ਤੇ ਉਹਨੇ ਆਪਣੇ ਸ਼ਾਗਿਰਦਾਂ ਨੂੰ ਪੁੱਛਿਆ, ਭਈ ਲੋਕ ਇਬਨੇ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ, ਕੁਝ ਯੂਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕੁਝ ਏਲੀਆ ਤੇ ਕੁਝ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਪੁੱਛਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਆਖਿਆ, ਤੂੰ ਜ਼ਿੰਦਾ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੁਬਾਰਕ ਹੈ ਤੂੰ ਸ਼ਮੌਨ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ, ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਹੈ। ਮੈਂ ਅਸਮਾਨ ਦੀ ਬਾਦਸ਼ਾਹੀ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ, ਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਅਸਮਾਨ ਉੱਤੇ ਬੱਝੇਗਾ, ਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਉਹ ਅਸਮਾਨ ਉੱਤੇ ਖੁੱਲ੍ਹੇਗਾ। ਉਸ ਵੇਲੇ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਵੀ ਜੇ ਕੋਈ ਮੇਰੇ ਪਿੱਛੇ ਆਉਣਾ ਚਾਹਵੇ ਤੇ ਆਪਣੇ ਆਪ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਚੁੱਕੇ ਤੇ ਮੇਰੇ ਪਿੱਛੇ ਪਿੱਛੇ ਆ ਜਾਵੇ। ਕਿਉਂ ਜੇ ਇਬਨੇ ਆਦਮ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਇੱਕ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੱਤੀ। ਇਸ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਉੱਤੇ ਚਮਕੇ, ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਤਮਜੀਦ ਕਰਨ। ਹੁਣ ਮੈਂ ਮੇਰੀ ਬੇਕਰ ਐਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਹੈ ਇਨਸਾਨ ਉੱਤੇ ਹਕੂਮਤ ਕਰਦਾ ਹੈ ਤੇ ਇਨਸਾਨ ਜਾਣਦਾ ਹੈ ਭਈ ਰੱਬ ਲਈ ਸਭ ਕੁਝ ਮੁਮਕਿਨ ਹੈ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਾਸਤਾ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਹੈ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਹੈ।
ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਕ੍ਰਿਸਚਨ ਸਾਇੰਸ ਦੀ ਜਿਸਮਾਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਹੈ। ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰ ਜਾਂ ਇਨਸਾਨ ਦੇ ਜ਼ਮੀਰ ਵਿੱਚ ਆਪਣੀ ਅਸਲ ਖੋ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਵਾਚ ਜਾਂਦੇ ਨੇ, ਜਿਵੇਂ ਹਨੇਰਾ ਲੋਹ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਕਾਦਰ ਕੰਮ ਵਾਫੁਕੁਲ ਫਿਤਰੀ ਨਹੀਂ, ਬਲਕਿ ਬਹੁਤ ਫਿਤਰੀ ਨੇ। ਇਹ ਇਮੈਨੂਅਲ ਜਾਂ ਰੱਬ ਸਾਡੇ ਨਾਲ ਦੀ ਨਿਸ਼ਾਨੀ ਹੈ। ਮਸੀਹ ਚੰਗਾ ਜ਼ਾਹਰ ਹੋਣ ਵਾਲਾ ਅਸਲ ਖਿਆਲ ਇਨਸਾਨੀ ਜ਼ਮੀਰ ਨਾਲ ਗੱਲ ਕਰਨ ਵਾਲਾ ਬਸ਼ਰ ਲਈ ਰੱਬ ਦਾ ਪੈਗਾਮ ਹੈ। ਮਸੀਹ ਗੈਰ ਮਾਦੀ, ਰੂਹਾਨੀ, ਹਾਂ ਇਲਾਹੀ ਸ਼ਬੀਤ ਤੇ ਸੂਰਤ, ਹਵਾਸ ਦੇ ਫਰੇਬ ਦੀ ਤਰਦੀਦ ਕਰਨ ਵਾਲਾ, ਰਾਹ, ਸੱਚਾਈ ਤੇ ਹਯਾਤੀ, ਬਿਮਾਰਾਂ ਨੂੰ ਸ਼ਿਫਾ ਦੇਣ ਤੇ ਬਦਰੂਹਾਂ ਨੂੰ ਕੱਢਣ ਵਾਲਾ, ਪਾਪ ਤੇ ਬਿਮਾਰੀ ਤੇ ਮੌਤ ਨੂੰ ਤਬਾਹ ਕਰਨ ਵਾਲਾ ਹੈ। ਯਸੂ ਉਸ ਬੰਦੇ ਦਾ ਨਾਂ ਹੈ ਜਿਨੇ ਬਾਕੀ ਦੂਜੇ ਬੰਦਿਆਂ ਤੋਂ ਬਹੁਤਾ ਮਸੀਹ ਨੂੰ ਪੇਸ਼ ਕੀਤਾ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਜਿਹੜੇ ਲੋਕ ਬਸ ਆਪਣੀ ਖੁਸ਼ੀ ਤੇ ਹਵਾਸ ਦੀ ਤਸਕੀਨ ਵਿੱਚ ਜਿਉਂਦਿਆਂ ਹੋਏ ਪਾਪ ਉੱਤੇ ਯਕੀਨ ਕਰਨ ਤੇ ਆਪਣੇ ਆਪ ਵਿੱਚ ਹੀ ਦਫਨ ਨੇ, ਉਹਨਾਂ ਲਈ ਉਹਨੇ ਮਾਦੀਅਤ ਵਿੱਚ ਆਖਿਆ, ਅੱਖਾਂ ਹੈ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਹੈ ਨੇ ਪਰ ਤੁਸੀਂ ਸੁਣਦੇ ਨਹੀਂ, ਭਈ ਕਿਤੇ ਦਿਲੋਂ ਨਾ ਸਮਝ ਲਓ ਤੇ ਬਾਜ਼ ਆਓ ਤੇ ਮੈਂ ਤੁਹਾਨੂੰ ਸ਼ਿਫਾ ਦੇਵਾਂ। ਉਹਨੇ ਤਾਲੀਮ ਦਿੱਤੀ ਭਈ ਮਾਦੀ ਹਵਾਸ ਸੱਚਾਈ ਨੂੰ ਤੇ ਉਹਦੀ ਸ਼ਿਫਾ ਦੇਣ ਵਾਲੀ ਤਾਕਤ ਨੂੰ ਚੁੱਪ ਕਰਾਉਂਦੇ ਨੇ। ਜਦੋਂ ਉਹਦੇ ਅੰਦਰ ਇਨਸਾਨੀ ਅੰਸਰ ਇਲਾਹੀ ਅੰਸਰ ਨਾਲ ਲੜ ਰਿਹਾ ਸੀ ਤੇ ਸਾਡੇ ਵੱਡੇ ਉਸਤਾਦ ਨੇ ਆਖਿਆ, ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਯਾਨੀ ਮੇਰੇ ਅੰਦਰ ਬਦਨ ਨਹੀਂ ਬਲਕਿ ਰੂਹ ਜ਼ਾਹਿਰ ਹੋਵੇ। ਇਹ ਰੂਹਾਨੀ ਪਿਆਰ ਦੀ ਨਵੀਂ ਸਮਝ ਹੈ। ਇਹ ਸਭ ਕੁਝ ਮਸੀਹ ਜਾਂ ਸੱਚਾਈ ਲਈ ਮੁਹੱਈਆ ਕਰਦਾ ਹੈ। ਇਹ ਵੈਰੀਆਂ ਨੂੰ ਬਰਕਤ ਦਿੰਦਾ, ਬਿਮਾਰਾਂ ਨੂੰ ਸ਼ਿਫਾ ਦਿੰਦਾ, ਗਲਤੀਆਂ ਨੂੰ ਬਾਹਰ ਕੱਢਦਾ, ਪਾਪਾਂ ਤੇ ਖਤਾਵਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਦਾ ਤੇ ਜਿਹੜੇ ਦਿਲ ਦੇ ਗਰੀਬ ਤੇ ਫਰੋਤਨ ਨੇ ਉਹਨਾਂ ਨੂੰ ਅੰਜੀਲ ਦੀ ਖੁਸ਼ਖਬਰੀ ਸੁਣਾਉਂਦਾ ਹੈ। ਮਸੀਹਤ ਜਿਵੇਂ ਯਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ ਹੈ ਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫਾ ਹੈ, ਬਲਕਿ ਇਹ ਗਲਤੀ ਨੂੰ ਮੁਕਾਉਣ ਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ। ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ, ਬਲਕਿ ਸੱਚਾਈ ਦੇ ਇਜ਼ਹਾਰ ਵਿੱਚ, ਜਿਵੇਂ ਇਹ ਮਾਮਲਾ ਇਲਾਹੀ ਲੋਹ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਯਸੂ ਨੇ ਮਸੀਹ ਦੀ ਸ਼ਿਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਿਫਾ ਦਿੰਦਾ ਸੀ। ਉਹਨੇ ਰੱਬ ਤੋਂ ਵੱਖਰੀ ਕਿਸੇ ਅਕਲ, ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਉਹਦੇ ਪਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਨਿਜਾਤ ਦੇਣ ਲਈ ਵਰਤਿਆ। ਹੁਣ ਵਾਂਗਰ ਉਸ ਵੇਲੇ ਵੀ ਇਹੀ ਸਵਾਲ ਸੀ, ਯਸੂ ਨੇ ਬਿਮਾਰ ਨੂੰ ਕਿਵੇਂ ਸ਼ਿਫਾ ਦਿੱਤੀ? ਇਸ ਸਵਾਲ ਉੱਤੇ ਉਹਦੇ ਜਵਾਬ ਨੂੰ ਜੱਗ ਨੇ ਰੱਦ ਕਰ ਦਿੱਤਾ। ਉਹਨੇ ਆਪਣੇ ਤਾਲਬੇ ਇਲਮਾਂ ਨੂੰ ਪੁੱਛਿਆ, ਲੋਕ ਇਬਨੇ ਆਦਮ ਨੂੰ ਕੀ ਆਖਦੇ ਨੇ? ਯਾਨੀ ਬਦਰੂਹਾਂ ਨੂੰ ਕੱਢਣ ਤੇ ਬਿਮਾਰਾਂ ਨੂੰ ਸ਼ਿਫਾ ਦੇਣ ਨਾਲ ਕਿਹਦੀ ਤੇ ਕੀ ਸ਼ਨਾਖਤ ਬਣਦੀ ਹੈ? ਸ਼ਮਾਉਨ ਨੇ ਆਪਣੇ ਭਰਾਵਾਂ ਲਈ ਜਵਾਬ ਦਿੱਤਾ ਤੇ ਉਹਦੇ ਜਵਾਬ ਨੇ ਬੜੀ ਸੱਚਾਈ ਨੂੰ ਜਨਮ ਦਿੱਤਾ। ਤੂੰ ਜ਼ਿੰਦਾ ਰੱਬ ਦਾ ਪੁੱਤਰ ਮਸੀਹ ਹੈ, ਯਾਨੀ ਉਹ ਮਸੀਹਾ ਹੈ ਜਿਹਦਾ ਤੂੰ ਪ੍ਰਚਾਰ ਕੀਤਾ। ਮਸੀਹ ਰੱਬ ਦੀ, ਸੱਚਾਈ ਦੀ ਤੇ ਹਯਾਤੀ ਤੇ ਪਿਆਰ ਦੀ ਰੂਹ ਜਿਹੜੀ ਜ਼ਿਹਨੀ ਤੌਰ ਤੇ ਸ਼ਿਫਾ ਦਿੰਦੀ ਹੈ। ਇਸ ਦਾਅਵੇ ਨੇ ਯਸੂ ਵੱਲੋਂ ਖੈਰ ਦੀ ਦੁਆ ਨੂੰ ਪੇਸ਼ ਕੀਤਾ। ਮੁਬਾਰਕ ਹੈ ਤੂੰ ਸ਼ਮਾਉਨ ਬਰ ਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ, ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਿਰ ਕੀਤੀ ਹੈ। ਯਾਨੀ ਪਿਆਰ ਨੇ ਤੇਰੇ ਲਈ ਹਯਾਤੀ ਦਾ ਬੂਹਾ ਖੋਲ੍ਹ ਛੱਡਿਆ ਹੈ। ਇਲਾਹੀ ਖਿਆਲ ਤੋਂ ਬੇਖਬਰੀ ਖਿਆਲ, ਯਾਨੀ ਪਿਆਰ ਤੇ ਸੱਚਾਈ ਤੋਂ
ਜਹਾਲਤ ਦੇ ਇਲਾਹੀ ਅਸੂਲ ਤੋਂ ਵੱਡੀ ਬੇਖਬਰੀ ਨੂੰ ਇੱਕਦਮ ਧੋਖਾ ਦਿੰਦੀ ਹੈ। ਸੱਚਾਈ ਤੇ ਪਿਆਰ ਯਾਨੀ ਉਸ ਅਸੂਲ ਦੀ ਸਿਆਣ ਜਿਹੜਾ ਅਬਦੀ ਚੰਗਿਆਈ ਦੇ ਪੂਰਾ ਹੋਣ ਦਾ ਕੰਮ ਕਰਦਾ ਹੈ ਤੇ ਬਦੀ ਉੱਤੇ ਯਕੀਨ ਤੇ ਬਦੀ ਦੀ ਮਸ਼ਕ ਦੋਵਾਂ ਨੂੰ ਤਬਾਹ ਕਰਦਾ ਹੈ, ਤੇ ਇਹ ਸਮਝ ਇਲਾਹੀ ਖਿਆਲ ਦੀ ਸਿਆਣ ਤੇ ਅਕਲ ਵੱਲ ਲੈ ਜਾਂਦੀ ਹੈ। ਇਸ ਰੂਹਾਨੀ ਤੇ ਸਾਇੰਸੀ ਬੁਨਿਆਦ ਉੱਤੇ ਯਸੂ ਨੇ ਇਲਾਜ ਨੂੰ ਵਾਜ਼ਿਆ ਕੀਤਾ ਜਿਹੜਾ ਗੈਰਾਂ ਲਈ ਮੌਜਜ਼ਾਤੀ ਜ਼ਾਹਿਰ ਹੋਇਆ। ਯਸੂ ਨੇ ਮਸੀਹੀ ਦੌਰ ਵਿੱਚ ਪੂਰੀ ਮਸੀਹਤ ਲਈ ਇੱਕ ਮਿਸਾਲ, ਥਿਓਲੋਜੀ ਤੇ ਸ਼ਿਫਾ ਨੂੰ ਅੱਗੇ ਵਧਾਇਆ। ਮਸੀਹੀ ਲੋਕ ਅੱਜ ਵੀ ਇਸੇ ਤਰ੍ਹਾਂ ਇਹਨਾਂ ਹੁਕਮਾਂ ਦੇ ਥੱਲੇ ਨੇ ਜਿਵੇਂ ਉਦੋਂ ਸੀ ਕਿ ਮਸੀਹ ਵਾਂਗਰ ਬਣਨ, ਮਸੀਹ ਦੀ ਰੂਹ ਪਾਣ, ਮਸੀਹ ਦੇ ਨਮੂਨੇ ਉੱਤੇ ਚੱਲਣ ਤੇ ਬਿਮਾਰਾਂ ਦੇ ਨਾਲ ਨਾਲ ਪਾਪ ਕਰਨ ਵਾਲਿਆਂ ਨੂੰ ਵੀ ਸ਼ਿਫਾ ਦੇਣ। ਅੱਜ ਮਾਜ਼ੀ ਵਾਂਗਰ ਰੂਹਾਨੀ ਖਿਆਲ ਦੀ ਦੁਬਾਰਾ ਆਮਦ ਤੋਂ ਗਫਲਤ ਯਾਨੀ ਅੰਨਾ ਈਮਾਨ ਬੂਹੇ ਬੰਦ ਕਰ ਦਿੰਦਾ ਹੈ, ਤੇ ਜੇ ਇਹ ਕਿਸੇ ਮਾਦੇ ਜਾਂ ਨਜ਼ਰੀਆਤੀ ਇਲਮ ਦੇ ਨਾਲ ਨਾ ਬਣਾਇਆ ਗਿਆ ਹੋਵੇ ਤੇ ਇਹ ਬਿਮਾਰਾਂ ਤੇ ਪਾਪ ਕਰਨ ਵਾਲਿਆਂ ਦੇ ਇਲਾਜ ਨੂੰ ਰੋਕਦਾ ਹੈ। ਰੱਬ ਦੇ ਹਕੀਕੀ ਖਿਆਲ ਯਾਨੀ ਸਾਰੀਆਂ ਜ਼ਿਹਨੀ ਤੇ ਜਿਸਮਾਨੀ ਖਤਾਵਾਂ ਤੋਂ ਇਸ ਮੁਕਤੀ ਦੀ ਮਿਸਾਲੀਅਤ ਤੋਂ ਇਨਕਾਰ ਕਰਨ ਦਾ ਅੰਦਾਜ਼ਾ ਲਾਉਂਦਿਆਂ ਹੋਏ ਯਸੂ ਨੇ ਪੁੱਛਿਆ, ਜਦੋਂ ਇਬਨ ਆਦਮ ਆਵੇਗਾ ਤੇ ਕੀ ਧਰਤੀ ਉੱਤੇ ਈਮਾਨ ਪਾਏਗਾ? ਯਸੂ ਦੇ ਪਿੱਛੇ ਟੁਰਨ ਵਾਲੇ ਦਾਅਵੇਦਾਰ ਕਦੋਂ ਉਹਦੀਆਂ ਸਾਰੀਆਂ ਰਾਹਾਂ ਉੱਤੇ ਟੁਰਨਗੇ ਤੇ ਉਹਦੇ ਵੱਡੇ ਵੱਡੇ ਕੰਮਾਂ ਦੀ ਨਕਲ ਕਰਨਗੇ। ਇਲਾਹੀ ਸ਼ਿਫਾ ਦੇ ਫੇਰ ਆਉਣ ਦਾ ਵੇਲਾ ਹਮੇਸ਼ਾ ਤੋਂ ਏ, ਤੇ ਜਿਹੜਾ ਵੀ ਆਪਣੀਆਂ ਜ਼ਮੀਨੀ ਸ਼ੈਵਾਂ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਲਿਆਉਂਦਾ ਏ ਉਹ ਹੁਣੇ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ, ਹੁਣੇ ਮਸੀਹੀ ਸ਼ਿਫਾ ਦੀ ਤਾਕਤ ਤੇ ਰੂਹ ਨੂੰ ਪਾ ਕੇ ਰੱਖੀ ਬੈਠਾ ਹੈ। ਜੇ ਸਾਰੇ ਲੋਕ ਆਪਣੀ ਸਲੀਬ ਚੁੱਕਣ, ਬਿਮਾਰਾਂ ਨੂੰ ਸ਼ਿਫਾ ਦੇਣ, ਬਦਰੂਹਾਂ ਨੂੰ ਬਾਹਰ ਕੱਢਣ ਤੇ ਗਰੀਬਾਂ ਹਾਸਲ ਕੁਨੰਦਾ ਖਿਆਲ ਨੂੰ ਮਸੀਹ ਜਾਂ ਸੱਚਾਈ ਦੀ ਤਾਲੀਮ ਦੇਣ ਤੇ ਉਹ 1000 ਵਰਿਆਂ ਵਿੱਚ ਸ਼ਾਮਲ ਹੋਣਗੇ। ਹੁਣ ਮੈਂ ਮੇਰੀ ਬੇਕਰ ਐਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰਅੰਦਾਜ਼ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।